अस्सलाम वालेकुम, ਕੀ ਹਾਲ ਹੈ ਮਿੱਤਰ ਪਿਆਰਿਓ। ਮੈਂ ਤੁਹਾਡਾ ਆਪਣਾ ਆਬਜ਼ ਆ ਤੁਹਾਡੇ ਨਾਲ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ। ਤੇ ਅੱਜ ਅਸੀਂ ਵਲੌਗ ਬਣਾ ਰਹੇ ਹਾਂ ਕਿ ਅਸੀਂ ਕਿਉਂਕਿ ਅੱਜ ਪਹਿਲੀਆਂ 'ਚ ਆਏ ਹਾਂ ਤੇ ਤੁਹਾਨੂੰ ਵਿਖਾਉਂਦੇ ਕਿ ਇੱਥੇ ਕੀ ਗੱਡਿਆ ਹੈ, ਕੀ ਬੀਜਿਆ ਤੇ ਕਿਹੜੀ ਫਸਲ ਪੱਕਣ ਵਾਲੀ ਹੈ ਤੇ ਕਿਹੜੀ ਪੱਕ ਗਈ ਹੈ। ਆਓ ਫਿਰ ਸਾਡੇ ਨਾਲ ਇੰਜੋਏ ਕਰਨੇ ਆ, ਰਲ ਕੇ ਵੇਖਦੇ ਆ ਸਾਡੇ ਸੋਹਣੇ ਪੰਜਾਬ ਨੂੰ, ਪੰਜਾਬ ਦੀ ਧਰਤੀ ਨੂੰ ਤੇ ਪੰਜਾਬ ਦੀ ਮਿੱਠੀ ਜਿਹੀ ਖੁਸ਼ਬੂ ਨੂੰ ਫੀਲ ਕਰਨੇ। ਆਓ ਜ਼ਰਾ ਜੀ ਮਿੱਤਰੋ ਪਿਆਰਿਓ, ਇਹ ਹੈ ਵੇ ਸਰੋਂ ਤੇ ਸਰੋਂ ਜਿਹੜੀ ਹੈ ਉਹ ਹੁਣ ਪੱਕਣ 'ਤੇ ਆਈ ਹੈ। ਕਿੱਡੀ ਸੋਹਣੀ ਇਹਦੀ ਖੁਸ਼ਬੂ ਹੈ ਨਾ। ਹਾਂ ਸੁਬਹਾਨ ਅੱਲਾ ਬਈ, ਸੁਬਹਾਨ ਅੱਲਾ। ਇਹਦੀ ਜਿਹੜੀ ਖੁਸ਼ਬੂ ਹੈ ਬਹੁਤ ਵਧੀਆ ਲੱਗਦੀ ਹੈ। ਅਤੇ ਜਿਹੜੇ ਸਾਡੇ ਮਿੱਤਰ ਪਿਆਰੇ ਸ਼ਹਿਰਾਂ 'ਚ ਰਹਿਣ ਵਾਲੇ ਨੇ ਉਹਨਾਂ ਨੂੰ ਮੈਂ ਦੱਸਦਾ ਜਾਵਾਂ ਕਿ ਜਿਹੜਾ ਤੁਸੀਂ ਸਰੋਂ ਦਾ ਤੇਲ ਲਾਉਂਦੇ ਹੋ ਨਾ, ਉਹ ਆਹ ਫੁੱਲ ਜਿਹੜੇ ਨੇ ਨਾ, ਇਹ ਦੇਖੋ ਆਹ ਛੋਟੇ ਛੋਟੇ ਜਿਹੜੇ ਇਹਦੇ 'ਚ ਬੀਜ ਨੇ, ਆਹ ਫਿਰ ਇਹਨਾਂ ਨੂੰ ਅੱਜ ਜਦੋਂ ਪੱਕ ਜਾਣਗੇ ਫਿਰ ਆਹ ਕਾਲਾ ਰੰਗ ਹੋ ਜਾਏਗਾ ਇਹਨਾਂ ਦਾ, ਫਿਰ ਸੁੱਕਣਗੇ। ਉਸ ਤੋਂ ਬਾਅਦ ਫਿਰ ਇਹਨਾਂ ਨੂੰ ਜਨਾਬ ਕੁੱਲੂ 'ਚ ਪਾਉਣਗੇ ਅਤੇ ਫਿਰ ਇਹਦੇ 'ਚੋਂ ਸਰੋਂ ਦਾ ਤੇਲ ਨਿਕਲੇਗਾ। ਬਹੁਤ ਸਾਰੇ ਜਿਹੜੇ ਲੋਕ ਨੇ ਉਹ ਇਹਦੇ ਨਾਲ ਕੁਕਿੰਗ ਵੀ ਕਰਦੇ ਨੇ, ਬਲਕਿ ਕੁਕਿੰਗ ਵਾਸਤੇ ਬਹੁਤ ਵਧੀਆ ਹੈ। ਜਿਨ੍ਹਾਂ ਨੂੰ ਕੋਲੈਸਟਰੋਲ ਦਾ ਜਾਂ ਇਸ ਕਿਸਮ ਦੇ ਕੋਈ ਇਸ਼ੂਜ਼ ਹੋਣ ਨਾ, ਉਹਨਾਂ ਨੂੰ ਕਹਿੰਦੇ ਨੇ ਕਿ ਸਰੋਂ ਦੇ ਤੇਲ ਦੇ ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ, ਜਾਂ ਕੈਨੋਲਾ ਜਾਂ ਜ਼ੈਤੂਨ ਦਾ ਜਿਹੜਾ ਤੇਲ ਹੈ ਉਹਦੇ 'ਚ। ਕੁਦਰਤੀ ਜਿਹੜੀਆਂ ਵੀ ਚੀਜ਼ਾਂ ਨੇ, ਜਿੰਨਾ ਅਸੀਂ ਨੇਚਰ ਦੇ ਨੇੜੇ ਰਹਾਂਗੇ ਨਾ, ਯਕੀਨ ਕਰੋ ਅਸੀਂ ਬਿਮਾਰੀਆਂ ਠਮਾਰੀਆਂ ਤੋਂ ਬਚੇ ਰਹਾਂਗੇ। ਅਤੇ ਅੱਜ ਬੜੇ ਦਿਨਾਂ ਤੋਂ ਬਾਅਦ ਪੰਜਾਬ ਦੇ ਵਿੱਚ ਸੂਰਜ ਨੇ ਮੁੱਖ ਵਿਖਾਇਆ ਅਤੇ ਹਲਕੀ ਜਿਹੀ ਧੁੱਪ ਨਿਕਲੀ ਹੈ। ਅਤੇ ਮੈਂ ਕਿਹਾ ਚਲੋ ਮਿੱਤਰ ਪਿਆਰਿਆਂ ਨਾਲ ਸਾਂਝ ਪਾਈ ਜਾਵੇ, ਉਹਨਾਂ ਨਾਲ ਜ਼ਰਾ ਗੱਪਸ਼ਪ ਲਾਈਏ ਕਿ ਤੁਹਾਡੇ ਵਾਲੇ ਪਾਸੇ ਕਿੰਨੀ ਕੁ ਠੰਡ ਹੈ। ਚੜ੍ਹਦੇ ਪੰਜਾਬ ਵਾਲਿਆਂ ਨੂੰ ਮੈਂ ਪੁੱਛਣਾ ਚਾਹਾਂਗਾ ਕਿ ਉਧਰ ਕਿੰਨੀ ਕੁ ਸਰਦੀ ਹੈ, ਇੱਧਰ ਤੇ ਤੌਬਾ 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 ਵੀ ਸੁਬਹਾਨ ਅੱਲਾ, ਬਹੁਤ ਠੰਡ ਹੋਈ ਪਈ ਹੈ। ਅਤੇ ਸਾਡੇ ਵਾਸਤੇ ਸਾਨੂੰ ਤਾਂ ਬਹੁਤ ਠੰਡ ਲੱਗਦੀ ਵੈਸੇ ਹੀ। ਨਾਲੇ ਵੈਸੇ ਵੀ ਅਸੀਂ, ਕਿਉਂਕਿ ਮੈਂ ਅੱਜ ਕੱਲ੍ਹ ਕਰਾਚੀ ਦੇ ਵਿੱਚ ਰਹਿ ਰਿਹਾ, ਬੇਰੀਆ ਟਾਊਨ 'ਚ, ਪਤਾ ਹੀ ਹੈ ਸਭ ਮਿੱਤਰ ਪਿਆਰਿਆਂ ਨੂੰ। ਉੱਥੇ ਆਪਣਾ ਰੀਅਲ ਸਟੇਟ ਦਾ ਕੰਮ ਹੈ, ਕੰਪਨੀ ਬਣਾਈ ਹੈ ਧਰਤੀ ਪ੍ਰੋਪਰਟੀ ਦੇ ਨਾਲ। ਦੇਖੋ ਅਸੀਂ ਕਰਾਚੀ ਵਿੱਚ ਜਾ ਕੇ ਵੀ, ਜਿੱਥੇ ਸਾਰਾ ਜ਼ਮਾਨਾ ਉਰਦੂ ਬੋਲਦਾ, ਅਸੀਂ ਉੱਥੇ ਵੀ ਜਾ ਕੇ ਆਪਦੀ ਧਰਤੀ ਨੂੰ ਨਹੀਂ ਭੁੱਲੇ ਅਤੇ ਉਹ ਆਪਦੀ ਧਰਤੀ ਦੇ ਨਾਂ 'ਤੇ ਅਸੀਂ ਰੱਖਿਆ ਧਰਤੀ ਪ੍ਰੋਪਰਟੀ ਸਰਵਿਸਿਜ਼। ਕਿਆ ਬਾਤ ਹੈ, DPS ਬਣਦਾ ਉਹਦਾ ਐਬਰੀਵੇਸ਼ਨ। ਅਤੇ ਆਹ ਜਨਾਬ ਕਣਕ ਲੱਗੀ ਹੈ, ਕਣਕ ਲਾਈ ਹੋਈ ਹੈ ਅਤੇ ਹਜੇ ਥੋੜ੍ਹੀ ਐਵੇਂ ਕਹਿ ਲਓ ਕਿ 4-4 5-5 ਇੰਚ ਜਿਹੜੀ ਹੈ ਉਹ ਉੱਪਰ ਆਈ ਹੈ। ਅਤੇ ਆਹ ਫਿਰ ਸਿੱਟੇ ਬਣਨਗੇ ਜਨਾਬ, ਅਤੇ ਇਹਨਾਂ 'ਚ ਫਿਰ ਅੱਗੇ ਕਣਕ ਪੱਕੇਗੀ ਅਤੇ ਫਿਰ ਉਹ ਸਾਰੇ ਲੋਕਾਂ ਤੱਕ ਜਾਏਗੀ, ਭਾਵੇਂ ਕੋਈ ਸ਼ਹਿਰੀ ਹੈ ਅਤੇ ਭਾਵੇਂ ਕੋਈ ਪੇਂਡੂ ਹੈ, ਸਾਰੇ ਫਿਰ ਉਹੀ ਖਾਣਗੇ। ਜੋ ਫੀਲਿੰਗ ਮੈਨੂੰ ਆ ਰਹੀ ਹੈ ਇਸ ਵੇਲੇ, ਜੋ ਮੈਂ ਇਸ ਵੇਲੇ ਫੀਲ ਕਰ ਰਿਹਾ ਆਹ ਸਰੋਂ ਦੇ ਨਾਲ ਡੰਡੀ ਦੇ ਉੱਤੇ ਚੱਲਦਿਆਂ ਹੋਇਆ, ਕਿਆ ਬਾਤਾਂ, ਉਹ ਤੁਸੀਂ ਫੀਲ ਨਹੀਂ ਕਰ ਸਕਦੇ, ਮੈਨੂੰ ਪਤਾ। ਅਤੇ ਹਾਏ ਕਿਆ ਨਜ਼ਾਰਾ। ਜਦੋਂ ਛੋਟੇ ਹੁੰਦੇ ਸੀ ਨਾ, ਉਦੋਂ ਬੜਾ ਇੱਕ ਟਰੈਂਡ ਸੀਗਾ ਕਿ ਸਰੋਂ ਦੇ ਫੁੱਲਾਂ ਦੇ ਵਿੱਚ ਨਾ ਖੜ੍ਹੇ ਹੋ ਕੇ ਤਸਵੀਰ ਬਣਾਉਂਦੇ ਸੀ। ਉਦੋਂ ਕੈਮਰੇ ਹੁੰਦੇ ਸੀ ਰੀਲ ਵਾਲੇ, ਅਤੇ ਉਦੋਂ ਆਹੀ ਬੜਾ ਇੱਕ ਨਾ ਸੀਨ ਹੁੰਦਾ ਸੀ ਕਿ ਯਾਰ ਸਰੋਂ ਦੇ ਫੁੱਲਾਂ ਦੇ ਵਿੱਚ ਨਾ ਕਦੀ ਇੰਝ ਹੋ ਕੇ ਫੁੱਲਾਂ ਨੂੰ ਕਰਕੇ, ਕਦੀ ਇੰਝ ਕਰਕੇ ਅਤੇ ਤਸਵੀਰਾਂ ਬਣਾਈਆਂ ਜਾਂਦੀਆਂ ਸੀ। ਦੇਖ ਲਓ ਯਾਰ, ਟਾਈਮ ਦੇ ਨਾਲ ਹਰ ਚੀਜ਼ ਜਿਹੜੀ ਹੈ ਉਹ ਚੇਂਜ ਹੋ ਜਾਂਦੀ ਹੈ, ਚੇਂਜ ਆ ਜਾਂਦਾ ਹਰ ਚੀਜ਼ ਦੇ ਵਿੱਚ। ਇੱਧਰ ਵੀ ਜਨਾਬ ਸਾਰੀ ਕਣਕ ਲੱਗੀ ਹੈ ਅਤੇ ਉਹ ਅੱਗੇ ਫਿਰ ਸਰੋਂ ਹੈ। ਅਤੇ ਆਹ ਨਾਲ ਪਿੰਡ ਦੇ ਮਕਾਨ ਜਿਹੜੇ ਨੇ, ਪਿੰਡ ਦੇ ਨਾਲ ਹੀ ਪੈਲੀ ਹੈ ਜਿੱਥੇ ਮੈਂ ਇਸ ਵੇਲੇ ਮੌਜੂਦ ਹਾਂ। ਅਤੇ ਅੱਜ ਸਰੋਂ ਅਸੀਂ ਵੇਖੀ ਹੈ, ਮੈਨੂੰ ਤਾਂ ਬਹੁਤ ਵਧੀਆ ਫੀਲ ਆ ਰਿਹਾ। ਮੈਨੂੰ ਇਹਦੀ ਖੁਸ਼ਬੂ ਬਹੁਤ ਵਧੀਆ ਲੱਗਦੀ ਹੈ। ਜਦੋਂ ਮੈਂ ਛੋਟਾ ਜਿਹਾ ਸਾਂ ਅਤੇ ਉਦੋਂ ਤੋਂ ਹੀ ਮੈਨੂੰ ਇਹਦੀ ਖੁਸ਼ਬੂ ਬਹੁਤ ਪਿਆਰੀ ਲੱਗਦੀ ਹੈ। ਇਹਦਾ ਜਿਹੜਾ ਰੰਗ ਹੈ, ਅਸਲ 'ਚ ਜਿਹੜੇ ਰੰਗ ਹੈ ਨਾ, ਬਸੰਤੀ ਰੰਗ ਵੀ ਇਹਨੂੰ ਕਹਿੰਦੇ ਨੇ। ਇਹਨੂੰ ਬਹਾਰ ਦੇ ਆਉਣ ਦੀ ਖੁਸ਼ਖਬਰੀ ਦੇ ਰਹੇ ਹੁੰਦੇ ਨੇ। ਆਹ ਜਿਹੜੇ ਸਰੋਂ ਦੇ ਫੁੱਲ ਨੇ ਨਾ, ਜਦ ਦਾ ਫੁੱਲ ਖਿੜ ਜਾਣ, ਇਹਦਾ ਮਤਲਬ ਹੈ ਕਿ ਬਹਾਰ ਆਉਣ ਵਾਲੀ ਹੈ। ਅਤੇ ਆਹ ਤੁਸੀਂ ਦੇਖਿਆ ਕਿ ਜਿਵੇਂ ਹੀ ਠੰਡ ਖਤਮ ਹੋਣੀ ਹੈ ਅਤੇ ਜਨਾਬ ਬਹਾਰਾਂ ਹਰ ਪਾਸੇ ਫੁੱਲ ਜਿਹੜੇ ਨੇ ਉਹ ਆਪਣੇ ਜੋਬਨ 'ਤੇ, ਅਰੂਜ 'ਤੇ, ਅਤੇ ਪਰਿੰਦੇ ਅਤੇ ਦੂਸਰੇ ਜਿਹੜੇ ਜਾਨਵਰ ਵੀ ਨੇ, ਜਿੰਨੇ ਵੀ ਹਸ਼ਰਾਤ ਨੇ, ਉਹ ਆਪਣੇ ਜੋਬਨ 'ਚ ਆ ਜਾਂਦੇ ਨੇ। ਕਿਆ ਬਾਤਾਂ ਜੀ। ਇੱਕ ਸਾਉਣ ਦਾ ਜਿਹੜਾ ਮੌਸਮ ਹੈ ਉਹ ਬਹੁਤ ਵਧੀਆ ਲੱਗਦਾ, ਅਤੇ ਇੱਕ ਆ ਜਿਹੜਾ ਬਹਾਰ ਦਾ ਮੌਸਮ ਹੈ, ਪੀਲੇ ਫੁੱਲ ਜਿਹੜੇ ਨੇ ਸਰੋਂ ਦੇ, ਤੁਹਾਨੂੰ ਖੁਸ਼ਾਮਦੀਦ ਕਹਿ ਰਹੇ ਹੁੰਦੇ ਨੇ ਬਹਾਰ ਨੂੰ, ਕਿ ਬਹਾਰ ਆਉਣ ਵਾਲੀ ਹੈ। ਔਰ ਸਾਨੂੰ ਇਤਲਾਹ ਦੇ ਰਹੇ ਹੁੰਦੇ ਨੇ ਕਿ ਵੀ ਚੁਕੰਨੇ ਹੋ ਜੋ ਪਿਆਰਿਓ, ਬਹਾਰ ਆਉਣ ਵਾਲੀ ਹੈ। ਅਤੇ ਮੇਰੀ ਦੁਆ ਹੈ ਕਿ ਸੋਹਣਾ ਸਹੀ ਸਾਰਿਆਂ ਦੀਆਂ ਜ਼ਿੰਦਗੀਆਂ ਦੇ ਵਿੱਚ ਵੀ ਬਹਾਰ ਲੈ ਕੇ ਆਵੇ। ਅਤੇ ਜਿਵੇਂ ਆ ਫੁੱਲ ਖਿੜੇ ਹੋਏ ਨੇ, ਇੰਝ ਤੁਹਾਡੇ ਸਭ ਦੇ ਮੁੱਖ ਵੀ ਖਿੜੇ ਰਹਿਣ, ਤੁਹਾਡੇ ਮੁੱਖ 'ਤੇ ਹਾਸੇ ਰਹਿਣ,
ਤੁਸੀਂ ਦੂਜਿਆਂ ਵਾਸਤੇ ਮੁਹੱਬਤਾਂ ਵੰਡਦੇ ਰਹੋ, ਦੂਜਿਆਂ ਵਾਸਤੇ ਆਸਾਨੀਆਂ ਵੰਡਦੇ ਰਹੋ। ਤੇ ਅਸੀਂ ਇਸ ਜੱਗ ਨੂੰ, ਇਸ ਲੋਕਾਈ ਨੂੰ, ਇਸ ਧਰਤੀ ਨੂੰ ਅਸੀਂ ਬਹੁਤ ਸੋਹਣਾ ਕਰ ਲਈਏ ਆਪਦੇ ਇਖਲਾਕ ਦੇ ਨਾਲ, ਆਪਦੇ ਰਵੱਈਏ ਦੇ ਨਾਲ। ਲਓ ਜੀ ਮਿੱਤਰੋ ਪਿਆਰਿਓ, ਇਹਦੇ ਨਾਲ ਹੀ ਅੱਜ ਦੇ ਵਲੌਗ ਨੂੰ ਮੁਕਾਉਂਦੇ ਹਾਂ। ਤੇ ਮੇਰੀ ਦੁਆ ਹੈ ਕਿ ਸੋਹਣਾ ਸਾਈਂ ਹਰ ਸਾਹ ਦੇ ਨਾਲ ਤੁਹਾਨੂੰ ਸਲਾਮਤੀ ਦੇਵੇ। ਤੁਸੀਂ ਜਿਉਂਦੇ ਵਸਦੇ ਰਹੋ ਹਮੇਸ਼ਾ ਤੇ ਸਾਡੇ ਨਾਲ ਜੁੜੇ ਰਹੋ। ਜਿਨ੍ਹਾਂ ਮਿੱਤਰ ਪਿਆਰੇ ਨੇ ਹਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ। ਅਸੀਂ ਇੰਜ ਦੇ ਹੀ ਵਲੌਗ ਔਰ ਇੰਜ ਦੀਆਂ ਹੀ ਵੀਡੀਓਜ਼ ਲੈ ਕੇ ਆਉਂਦੇ ਹਾਂ। ਤੁਸੀਂ ਜਦੋਂ ਪਿਛਲੇ ਵੀਡੀਓ ਸਰਚ ਕਰੋਗੇ ਨਾ ਤੇ ਉਹਦੇ 'ਚ ਅਸੀਂ ਪੰਜਾਬ ਦੇ ਕਲਚਰ ਜਾਂ ਪੰਜਾਬ ਦੀ ਹਿਸਟਰੀ ਦੇ ਬਾਰੇ ਕਾਫੀ ਢੇਰ ਸਾਰੀਆਂ ਵੀਡੀਓਜ਼ ਉਹਦੇ 'ਚ ਮੌਜੂਦ ਨੇ, ਤੁਸੀਂ ਉਹਨਾਂ ਨੂੰ ਵਿਜ਼ਿਟ ਕਰ ਸਕਦੇ ਹੋ। ਤੇ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਮੈਂਟ ਜ਼ਰੂਰ ਕਰਿਓ ਜੀ। ਆਪਣਾ ਤੇ ਆਪਣੇ ਆਲੇ ਦੁਆਲੇ ਦਾ ਰੱਖੇ ਜੀ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜਖਿੜ ਹੱਸੋ। ਰੱਬ ਰਾਖਾ।